ਉਹ ਤਾਕਤਾਂ ਜਿਹੜੀਆਂ ਕਿ ਆਪਣੀ ਤਾਕਤ ਦੇ ਨਾਲ ਆਪਣੇ ਬਲਬੂਤੇ ਦੇ ਉੱਤੇ ਆਪਣਾ ਹੁਕਮ ਚਲਾਉਂਦੀਆਂ ਨੇ ਤੇ ਫਿਰ ਜਦੋਂ ਇਹ ਉਹਨਾਂ ਤੇ ਨਿਰਭਰ ਕਰਦਾ ਹੈ ਕਿ ਕਿਸ ਨੂੰ ਕੀ ਹਕੂਕ ਦੇਣੇ ਨੇ ਤੇ ਫਿਰ ਉਹ ਸਾਮਰਾਜ ਜ਼ੁਲਮੀ ਸਾਮਰਾਜ ਬਣ ਜਾਂਦੇ ਨੇ। ਅੱਜ ਦੀ ਜੋ ਭਾਰਤ ਦੀ ਹਾਲਤ ਹੈ, ਪਿਛਲੇ ਲਗਭਗ 38-39 ਸਾਲ 'ਚ ਜੂਨ 84 ਤੋਂ ਬਾਅਦ ਸਿੱਖ ਕੌਮ ਦੇ ਖਿਲਾਫ ਕਿਵੇਂ ਅਨਐਲਾਨੀਆ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਹਰ ਐਂਗਲ ਤੋਂ ਕਿਸੇ ਕੌਮ ਨੂੰ ਡਿਸਟਰੋਏ ਕਰਨਾ, ਤਬਾਹ ਕਰਨਾ, ਇਹ ਟੋਟਲ ਵਾਰ ਦੇ ਹੈਡਿੰਗ ਦੇ ਥੱਲੇ ਆਉਂਦਾ ਹੈ। ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਚੈਲੰਜ ਕਰਨ ਵਾਲੇ, ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੀ ਉਹਨਾਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਨੇ। ਪਹਿਲੀ ਵਾਰ ਉਹਨਾਂ ਕੋਲ 1947 ਦੇ ਵਿੱਚ ਇਹਨਾਂ ਕੋਲ ਸਿਆਸੀ ਪਾਵਰ ਆਈ ਤੇ ਉਹਨਾਂ ਨੇ ਠੀਕ 37 ਸਾਲ ਬਾਅਦ ਜੂਨ 84 ਤੋਂ ਸ਼੍ਰੀ ਅਕਾਲ ਤਖਤ ਸਾਹਿਬ 37 ਹੋਰ ਗੁਰਦੁਆਰਿਆਂ ਤੇ, ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ। ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ 5 ਸਦੀਆਂ ਦਾ ਵੈਰ ਆਈਡੀਓਲੋਜੀ ਦੇ ਨਾਲ ਲੜਾਈ, ਵਿਚਾਰਧਾਰਾ ਦੇ ਨਾਲ ਲੜਾਈ, ਉਹ ਕਦੇ ਚੰਦੂ ਬਣ ਜਾਂਦਾ ਸੀ, ਕਦੇ ਗੰਗੂ ਬਣ ਜਾਂਦਾ ਸੀ, ਕਦੇ 22 ਧਾਰ ਦੇ ਪਹਾੜੀ ਰਾਜੇ ਸੀ। ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ, ਸਰਕਾਰ ਦੀਆਂ ਨੀਤੀਆਂ ਅੱਡ-ਅੱਡ ਤਰੀਕਿਆਂ ਨਾਲ ਕੰਮ ਕਰ ਰਹੀਆਂ ਨੇ। ਉਹ ਖੁਦ ਵਾਇਲੈਂਸ ਕਰਦੇ ਨੇ, ਖੁਦ ਸਰਕਾਰ ਹਿੰਸਾ ਕਰਦੀ ਹੈ। ਉਹ ਦੀਪ ਸਿੱਧੂ ਦਾ ਐਕਸੀਡੈਂਟ ਹੋਏ, ਸਿੱਧੂ ਮੂਸੇਵਾਲੇ ਦਾ ਜਿਹੜਾ ਗੈਂਗਸਟਰਸ ਦੇ ਨਾਂ ਥੱਲੇ ਉਹਨਾਂ ਦੀਆਂ ਹੀ ਗੈਂਗਾਂ ਵੱਲੋਂ ਕਰਵਾਇਆ ਕਤਲ ਹੋਏ। ਅਜੋਕੇ ਕੰਟੈਕਸਟ ਦੇ ਵਿੱਚ ਇਹ ਅਹਿਮ ਹੈ ਕਿ ਅਸੀਂ ਆਪਣੇ ਹੱਕਾਂ ਦੇ ਲਈ ਖਲੋਈਏ। ਇਹ ਬਹੁਤ ਜ਼ਰੂਰੀ ਹੈ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸਿਐਟਲ ਤੇ ਹੋਰ ਨਾਲ ਲੱਗਦੇ ਨਗਰਾਂ ਦੀਆਂ ਸਿੱਖ ਸੰਗਤਾਂ ਵੱਲੋਂ ਮੀਰੀ ਪੀਰੀ ਦਿਵਸ ਬੜੀ ਸੱਜ ਧੱਜ ਨਾਲ, ਸ਼ਰਧਾ ਔਰ ਪਿਆਰ ਨਾਲ ਮਨਾਇਆ ਜਾ ਰਿਹਾ। ਮੇਰੇ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਜੀ ਬਦਨੀ ਕਲਾਂ, ਉਹਨਾਂ ਨੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਸਿੱਖੀ 'ਚ ਭਗਤੀ ਤੇ ਸ਼ਕਤੀ, ਰਾਜ ਤੇ ਜੋਗ, ਮੀਰੀ ਤੇ ਪੀਰੀ, ਤੇ ਜਿਸ ਲਈ ਅਸੀਂ ਸੰਤ ਸਿਪਾਹੀ ਅਲਫਾਜ਼ ਵੀ ਇਸਤੇਮਾਲ ਕਰਦੇ ਹਾਂ, ਇਸ ਦਾ ਕੀ ਕਾਨਸੈਪਟ ਹੈ, ਇਸ ਦਾ ਕੀ ਸਿਧਾਂਤ ਹੈ, ਉਸ ਬਾਰੇ ਬੜੇ ਵੇਰਵੇ ਦੇ ਨਾਲ ਰੌਸ਼ਨੀ ਪਾਈ ਹੈ। ਇਸ ਗੱਲ ਦਾ ਧਿਆਨ ਰਹੇ ਕਿ ਮਨੁੱਖੀ ਜੀਵਨ ਦਾ ਮੁੱਖ ਮਨੋਰਥ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜੀਵਨ ਦਾ ਮਨੋਰਥ ਹੈ। ਜਿਸ ਵਾਹਿਗੁਰੂ ਨੇ ਇਹ ਸਾਰੀ ਕਾਇਨਾਤ ਬਣਾਈ ਹੈ, ਇਸ ਧਰਤੀ ਦੇ ਉੱਤੇ ਮਨੁੱਖ ਨੂੰ ਸਿਰਜਿਆ, ਧਰਤੀ ਦੇ ਸਾਰੇ ਜੀਵਾਂ ਦੇ ਵਿੱਚ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਇਨਸਾਨ ਨੂੰ ਸਿੱਖਦਾਰ ਬਣਾਇਆ, ਸਭ ਤੋਂ ਵੱਡਾ ਰੁਤਬਾ ਦਿੱਤਾ ਤੇ ਉਸ ਦੇ ਜੀਵਨ ਦਾ ਮਨੋਰਥ ਵੀ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ, ਆਪਣੇ ਆਕਾ, ਆਪਣੇ ਪਿਆਰੇ, ਆਪਣੇ ਸਿਰਜਣਹਾਰ ਵਾਹਿਗੁਰੂ ਦੇ ਨਾਲ ਜੁੜਨਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਇਹ ਧਰਤੀ, ਇਹ ਪਲੈਨਟ ਅੱਜ ਜਿਸ ਦੀ ਆਬਾਦੀ ਲਗਭਗ 8 ਬਿਲੀਅਨ ਹੈ, ਲੇਟੈਸਟ ਰਿਪੋਰਟ
ਵਰਲਡ ਹੈਲਥ ਆਰਗੇਨਾਈਜੇਸ਼ਨ, ਯੂਨਾਈਟਿਡ ਨੇਸ਼ਨਸ ਦੀ। ਤੇ ਜੇ ਅਸੀਂ ਲਗਭਗ 7-8 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਵੱਲ ਨਿਗਾਹ ਮਾਰੀਏ, ਜਿੱਥੋਂ ਕਿ ਸਾਡੀਆਂ ਸਿਵਲਾਈਜੇਸ਼ਨਸ ਦਾ, ਸੱਭਿਅਤਾਵਾਂ ਦਾ ਜਾਂ ਤਹਿਜ਼ੀਬਾਂ ਦਾ ਇਤਿਹਾਸ ਸ਼ੁਰੂ ਹੁੰਦਾ, ਤੇ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਕਿ ਇੱਕ ਪਾਸੇ ਉਹ ਰੂਹਾਂ ਹੁੰਦੀਆਂ ਨੇ, ਉਹ ਇਨਸਾਨ, ਉਹ ਬਾਦਸ਼ਾਹ, ਉਹ ਸਿਸਟਮ, ਉਹ ਸਾਮਰਾਜ, ਉਹ ਪੋਲੀਟੀਕਲ ਸਿਸਟਮ ਜਿਹੜੇ ਨਿਆਂ 'ਚ ਯਕੀਨ ਰੱਖਦੇ ਨੇ, ਅਦਲ ਵਿੱਚ ਯਕੀਨ ਰੱਖਦੇ ਨੇ, ਜਸਟਿਸ ਵਿੱਚ ਯਕੀਨ ਰੱਖਦੇ ਨੇ। ਪਰ ਇਸ ਤਾਰੀਖ ਤੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਉਹ ਤਾਕਤਾਂ ਜਿਹੜੀਆਂ ਕਿ ਆਪਣੀ ਤਾਕਤ ਦੇ ਨਾਲ, ਆਪਣੇ ਬਲਬੂਤੇ ਦੇ ਉੱਤੇ ਆਪਣਾ ਹੁਕਮ ਚਲਾਉਂਦੀਆਂ ਨੇ, ਤੇ ਫਿਰ ਜਦੋਂ ਇਹ ਉਹਨਾਂ 'ਤੇ ਨਿਰਭਰ ਕਰਦਾ ਹੈ ਕਿ ਕਿਸ ਨੂੰ ਕੀ ਹਕੂਕ ਦੇਣੇ ਨੇ, ਤੇ ਫਿਰ ਉਹ ਸਾਮਰਾਜ ਜ਼ੁਲਮੀ ਸਾਮਰਾਜ ਬਣ ਜਾਂਦੇ ਨੇ। ਉਹ ਬਾਦਸ਼ਾਹ, ਉਹ ਸਲਤਨਤਾਂ ਜ਼ੁਲਮ ਦੇ ਰਸਤੇ 'ਤੇ ਪੈਂਦੀਆਂ ਨੇ, ਤੇ ਫਿਰ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਚੈਲੰਜ ਕਰਨ ਵਾਲੇ, ਸੱਚ, ਹੱਕ, ਇਨਸਾਫ ਦੇ ਰਸਤੇ ਦੇ ਪਾਂਧੀ ਉਹਨਾਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਨੇ। ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਦੇ ਹਾਕਮ, ਬੇਸ਼ੱਕ ਉਸ ਵੇਲੇ ਲੋਧੀ ਖਾਨਦਾਨ ਦੀ ਸਲਤਨਤ ਸੀ, 1526 ਦੇ ਵਿੱਚ ਬਾਬਰ ਹਮਲਾਵਰ ਹੋਇਆ, ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਜ਼ਾਲਮ ਨੇ ਹਾਕਮ, ਉਹਨਾਂ ਨੂੰ ਕਿਵੇਂ ਡਿਫਾਈਨ ਕੀਤਾ। ਤੇ ਜਦੋਂ ਅਸੀਂ ਅੱਜ ਦੀ ਜੋ ਭਾਰਤ ਦੀ ਹਾਲਤ ਹੈ, ਪਿਛਲੇ 75 ਸਾਲਾਂ 'ਚ ਇਨ ਜਨਰਲ, ਔਰ ਪਿਛਲੇ ਲਗਭਗ 38-39 ਸਾਲ 'ਚ ਜੂਨ 84 ਤੋਂ ਬਾਅਦ ਸਿੱਖ ਕੌਮ ਦੇ ਖਿਲਾਫ ਕਿਵੇਂ ਅਨਐਲਾਨੀਆ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਇਹ ਟੋਟਲ ਵਾਰ ਲਫ਼ਜ਼ ਆਪਣੇ ਆਪ 'ਚ ਦੱਸਦਾ ਕਿ ਇਹ ਜਦੋਂ ਟੋਟਲ ਵਾਰ ਕਿਸੇ ਕੌਮ ਦੇ ਖਿਲਾਫ ਹੁੰਦੀ ਹੈ, ਤੇ ਇਹ ਸਿਰਫ ਫਿਜ਼ੀਕਲ ਜੈਨੋਸਾਈਡ ਨਹੀਂ ਹੁੰਦਾ, ਜਾਂ ਸਿਰਫ ਨੌਜਵਾਨੀ ਨੂੰ ਮਾਰ ਮੁਕਾਉਣਾ ਨਹੀਂ ਹੁੰਦਾ, ਇਹ ਆਲ ਆਊਟ ਵਾਰ ਹੁੰਦੀ ਹੈ। ਫਿਜ਼ੀਕਲ, ਮੈਂਟਲ, ਸਾਈਕੋਲੋਜੀਕਲ, ਸੋਸ਼ਲ, ਇਕਨੋਮਿਕਲ, ਪੋਲੀਟੀਕਲ, ਹਰ ਐਂਗਲ ਤੋਂ ਕਿਸੇ ਕੌਮ ਨੂੰ ਡਿਸਟਰੋਏ ਕਰਨਾ, ਤਬਾਹ ਕਰਨਾ, ਇਹ ਟੋਟਲ ਵਾਰ ਦੇ ਹੈਡਿੰਗ ਦੇ ਥੱਲੇ ਆਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਇਸ ਕਿਸਮ ਦੀ ਰਾਜ ਸ਼ਕਤੀ ਨੂੰ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਫਿਰ ਉਸ ਸਿਸਟਮ ਦੇ ਵਿੱਚ ਹੁਕਮ ਤਾਂ ਰਾਜੇ ਦਾ ਹੁੰਦਾ, ਪਰ ਉਹਨਾਂ ਦੇ ਅੱਗੋਂ ਅਹਿਲਕਾਰ, ਜਿਹਦੇ ਲਈ ਉਦੋਂ ਮੁਕੱਦਮ ਲਫ਼ਜ਼ ਸੀ, ਅੱਜ ਅਸੀਂ ਚੀਫ ਮਿਨਿਸਟਰ ਕਹਿੰਦੇ ਹਾਂ, 18ਵੀਂ ਸਦੀ 'ਚ ਅਸੀਂ ਸੂਬੇਦਾਰ ਕਹਿੰਦੇ ਹਾਂ। ਜਿਵੇਂ ਦਰਬਾਰੇ ਪ੍ਰਤੀ, ਪੰਜਾਬ ਦੇ ਚੀਫ ਮਿਨਿਸਟਰ ਪ੍ਰਤੀ ਸੰਤ ਭਿੰਡਰਾਂਵਾਲੇ ਜ਼ਕਰੀਆ ਲਫ਼ਜ਼ ਇਸਤੇਮਾਲ ਕਰਦੇ ਸੀ, ਕਿਉਂਕਿ ਕੁਛ ਨਾਂ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਕਹਾਵਤ ਬਣ ਜਾਂਦੇ ਨੇ। ਜਿਵੇਂ ਅੱਜ ਜੋ ਬਾਦਲਾਂ ਦਾ ਜਾਂ ਇਹਨਾਂ ਦਾ ਰੋਲ ਹੈ ਅਕਾਲੀ ਦਲ ਨੂੰ ਡਿਸਟਰੋਏ ਕਰਨ ਲਈ, ਅਸੀਂ ਇਹਨਾਂ ਨੂੰ ਡੋਗਰੇ ਕਹਿੰਦੇ ਹਾਂ। ਹੁਣ ਡੋਗਰੇ ਆਪਣੇ ਆਪ ਦੇ ਵਿੱਚ ਜੋ ਰੋਲ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਨੇ ਅਦਾ ਕੀਤਾ ਸਿੱਖ ਰਾਜ ਨੂੰ ਡਿਸਟਰੋਏ ਕਰਨ ਦੇ ਵਿੱਚ, ਇਵੇਂ ਹੀ ਜਦੋਂ ਰਾਜੇ ਜਿਹੜੇ ਨੇ ਉਸ ਰਸਤੇ 'ਤੇ ਤੁਰਦੇ ਨੇ ਤਾਂ ਉਹਨਾਂ ਦੇ ਆਲੇ ਦੁਆਲੇ ਉਹਨਾਂ ਦਾ ਸਾਰਾ ਸਿਸਟਮ, ਮੁਕੱਦਮ ਜਿਹੜੇ ਨੇ ਉਹ ਕੁੱਤਿਆਂ ਵਾਂਗ ਬਿਹੇਵ ਕਰਦੇ ਨੇ। ਤੇ ਫਿਰ ਅੱਗੋਂ ਉਹਨਾਂ ਕੁੱਤਿਆਂ ਦੇ ਕੁੱਤੇ, ਉਹਨਾਂ ਚਾਕਰਾਂ ਦੇ ਅੱਗੋਂ ਚਾਕਰ। ਔਰ ਅੱਜ ਦੇ ਜੇ ਦੌਰ 'ਚ ਕਹਿਣਾ ਹੋਏ ਤੇ ਜਿਹੜੀ ਹਕੂਮਤ ਦੇ ਡੈਮੋਕ੍ਰੇਸੀ ਦੇ ਨਾਂ ਥੱਲੇ ਅੱਜ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਪੁਰਾਣੀਆਂ ਸਲਤਨਤਾਂ ਤਾਂ ਬਾਦਸ਼ਾਹਤਾਂ ਸਨ, ਬੜਾ ਕਲੀਅਰ ਸੀ, ਸਲਤਨਤ ਬਾਦਸ਼ਾਹਤ ਇਹ ਆਪਣੇ ਆਪ ਦੇ ਵਿੱਚ ਹੀ, ਸਲਤਨਤ ਦਾ ਮਾਲਕ ਸੁਲਤਾਨ ਹੈ, ਸੁਲਤਾਨ 'ਚੋਂ ਸੋਵਰਨਿਟੀ ਨਿਕਲਦੀ ਹੈ। ਪਰ ਜਦੋਂ ਡੈਮੋਕ੍ਰੇਸੀ ਦਾ ਕਾਨਸੈਪਟ ਆਇਆ, ਬੇਸ਼ੱਕ ਇਸ ਦਾ ਇੱਕ ਆਪਣਾ ਇਤਿਹਾਸ ਹੈ ਕਿ ਗ੍ਰੀਸ 'ਚੋਂ ਆਇਆ ਕਿ ਕਿਸੇ ਹੋਰ ਪਾਸੇ 'ਚੋਂ ਆਇਆ, ਪਰ ਅਮਰੀਕਾ ਦੇ ਵਿੱਚ ਇਸ ਡੈਫੀਨੇਸ਼ਨ ਨੂੰ ਅਬਰਾਹਿਮ ਲਿੰਕਨ ਨੇ ਡਿਫਾਈਨ ਕੀਤਾ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਕਿ ਲੋਕਾਂ ਵੱਲੋਂ, ਲੋਕਾਂ ਵਾਸਤੇ, ਲੋਕਾਂ ਦੀ ਭਲਾਈ ਲਈ। ਤੇ ਤਿੰਨ ਬ੍ਰਾਂਚਿਸ ਡੈਮੋਕ੍ਰੇਸੀ ਦੀਆਂ, ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ। ਜਿਹੜੀ ਵਿਧਾਨਕ ਹੈ, ਜਿਹੜੀ ਕਿ ਕਾਨੂੰਨ ਬਣਾਉਂਦੀ ਹੈ, ਐਗਜ਼ੈਕਟਿਵ ਜਿਹਦੇ 'ਚ ਸਾਰੀ ਬਿਊਰੋਕਰੇਸੀ ਆਉਂਦੀ ਹੈ, ਉਹਨੂੰ ਲਾਗੂ ਕਰਦੀ ਹੈ, ਤੇ ਜੇ ਕੋਈ ਇਹਨੂੰ ਨਾ ਮੰਨੇ
ਜਾਂ ਕੋਈ ਕਾਨੂੰਨ ਦੀ ਖਿਲਾਫ ਵਰਜ਼ੀ ਹੋਏ ਤਾਂ ਫਿਰ ਜੁਡੀਸ਼ਰੀ ਡਿਸਾਈਡ ਕਰਦੀ ਹੈ ਕਿ ਇਹ ਹੁਕਮ ਕਾਨੂੰਨ ਦੇ ਮੁਤਾਬਕ ਹੈ ਕਿ ਨਹੀਂ। ਤੇ ਚੌਥਾ ਪਿਲਰ ਜਿਹਨੂੰ ਮੀਡੀਆ ਕਿਹਾ ਜਾਂਦਾ ਹੈ, ਇਹ ਫਿਰ ਹਕੂਮਤ ਦੇ ਕੰਮਾਂ ਨੂੰ ਜਾਂ ਸਿਸਟਮ ਨੂੰ ਜਿਹੜਾ ਹੈ ਉਹ ਐਨਾਲਾਈਜ਼ ਕਰਦੇ। ਪਰ ਅੱਜ ਜੇ ਅਸੀਂ ਨਿਗਾਹ ਮਾਰੀਏ, ਬਾਦਸ਼ਾਹਾਂ ਦੇ ਜ਼ੁਲਮ ਤਾਂ ਉਹਨਾਂ ਦੇ ਹੁਕਮਾਂ ਥੱਲੇ ਨਿਕਲਦੇ ਸਨ। ਔਰ ਅਸੀਂ ਵਾਕਿਫ ਹੈ, ਜਦੋਂ ਤੌਜ਼ਕੇ ਜਹਾਂਗੀਰੀ, ਜਹਾਂਗੀਰ ਦੀ ਸਵੈ ਜੀਵਨੀ, ਆਟੋਬਾਇਓਗ੍ਰਾਫੀ ਅਸੀਂ ਦੇਖਦੇ ਹਾਂ ਤੇ ਸਿੱਧੇ ਤੌਰ ਦੇ ਉੱਤੇ ਉਹ ਲੌਬੀ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਦੀ ਜਿਹੜੀ ਸਰਬੱਤ ਦੇ ਭਲੇ ਦੀ ਫਿਲਾਸਫੀ, ਚਾਰ ਦਰਵਾਜ਼ਿਆਂ ਵਾਲਾ ਹਰਮੰਦਰ, ਰੱਬ ਦਾ ਘਰ, ਤੇ ਉਸ ਵਿੱਚ ਸੁਸ਼ੋਭਤ ਆਦਿ ਗੁਰੂ ਗ੍ਰੰਥ ਸਾਹਿਬ, ਜਿਸ ਦੇ ਵਿੱਚ ਬੜੀ ਬੁਲੰਦ ਸੁਰ ਦੇ ਵਿੱਚ ਐਸੀ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸ਼ਰणागत हर के लोग, कि कोई अव्वल नहीं है, कोई दोम नहीं है, कोई सेम नहीं है, कोई फर्स्ट क्लास सिटीज़न नहीं है, कोई सैकंड क्लास सिटीज़न नहीं है, कोई थर्ड क्लास सिटीज़न नहीं है। ये धरती रब दी बनाई हुई है। इस धरती दे उत्ते हर एक दे कोल बराबर दे हक ने, कोई नीवा नहीं है। और ये भी बुलंद आवाज़ विच गुरु नानक साहब ने ਜਦੋਂ ਨਿਮਾਣਿਆਂ ਨਿਤਾਣਿਆਂ ਦੀ ਬਾਂਹ ਹੀ ਨਹੀਂ ਸੀ ਫੜੀ, ਆਪਣੇ ਗਲ ਨਾਲ ਲਾਂਦਿਆਂ ਫਰਮਾਇਆ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਹੁਣ ਇਹ ਉਸ ਸਮਾਜ ਦਾ, ਉਸ ਆਰਥਿਕ ਢਾਂਚੇ ਦੀ ਗੱਲ ਹੈ ਜਿੱਥੇ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਇਹ ਜਿਹੜਾ ਮੈਪ ਇਹ ਈਥਰ ਜ਼ੋਨ ਦੇ ਵਿੱਚ ਨਹੀਂ ਸੀ। ਇਸ ਧਰਤੀ ਦੇ ਉੱਤੇ ਐਸੀ ਰਾਜ ਸਤਾ, ਐਸਾ ਪੋਲੀਟੀਕਲ ਸਿਸਟਮ, ਐਸਾ ਇਕਨੋਮਿਕਲ ਸਿਸਟਮ, ਐਸਾ ਸਮਾਜਿਕ ਸਿਸਟਮ ਹੋਏ ਜਿੱਥੇ ਕੋਈ ਗਮ ਨਾ ਹੋਏ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ ना खता ना तरस जवाल, अब मोए खूब वतन गह पाई, इहाँ खैर सदा मेरे भाई। हुण ये ਉਹ आइडियल राज ਦੀ ਗੱਲ ਹੈ। ਤੇ ਉਸ ਗੁਰੂ ਗ੍ਰੰਥ ਸਾਹਿਬ 'ਚ ਜਿੱਥੇ ਬਰਾਬਰੀ ਦੀ ਗੱਲ ਸੀ, ਜਿੱਥੇ ਜ਼ਾਤ ਪਾਤ ਦੇ ਸਿਸਟਮ ਨੂੰ ਖਤਮ ਕਰਕੇ ਭਗਤ ਜਨ ਗੁਰੂ ਦੇ ਨਾਲ ਬੈਠੇ ਸਨ, ਉੱਥੇ ਉਹ ਆਈਡੀਅਲ ਸਮਾਜ ਦੀ ਗੱਲ ਸੀ ਜਿਸ ਨੂੰ ਅਸੀਂ ਹੁਣ ਹੁਕਮ ਹੋਆ ਮਿਹਰਵਾਨ ਦਾ, पै कोए न किसे रिंझाण दा, सब सुखाली उठिया ये हुआ हलेमी राज जियो। कि ऐसा सिस्टम जिथे कोई किसे नू रिंझाए ना, तंग ना करे, कोई किसे दे हक ना खोए, कोई किसे दे उत्ते हावी ना होए, कोई किसे दे आर्थिक हक खो के उन्होंने घसियारे ना बनाए। जिवें आ 3 खेती कानून बना के अंबानी अडानी दी औलाद मोदी अमित शाह ने ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਜਿੱਥੇ ਇਹ ਆਈਡੀਅਲ ਕਾਨਸੈਪਟ ਹੈ, ਦਿੱਲੀ ਦੀ ਬਾਦਸ਼ਾਹਤ ਨੂੰ ਚੰਗੀ ਤਰ੍ਹਾਂ ਸਮਝ ਆਈ ਕਿ ਇਹ ਕਿੰਨਾ ਵੱਡਾ ਚੈਲੰਜ ਹੈ। ਬ੍ਰਾਹਮਣ ਸਮਾਜ ਨੂੰ ਬੜੀ ਚੰਗੀ ਤਰ੍ਹਾਂ ਸਮਝ ਆਈ ਕਿ ਅਸੀਂ ਵੇਦਾਂ ਨੂੰ ਬ੍ਰਹਮਾ ਦੇ ਮੁਖ ਚੋਂ ਕੱਢ ਕੇ ਸ਼ਾਸਤਰ, ਸਿਮਰਤੀਆਂ, ਪੁਰਾਣ, ਇਹਨਾਂ ਸਾਰਿਆਂ ਦੇ ਨਾਲ ਵਰਣ ਆਸ਼ਰਮ, ਜ਼ਾਤ ਪਾਤੀ ਵੰਡ ਨੂੰ ਟਿਲ ਐਟਰਨਿਟੀ ਕਾਇਮ ਕਰ ਦਿੱਤਾ। ਪਰ ਇੱਥੇ ਉਹ ਆਵਾਜ਼ ਹੈ ਜਿਹੜੀ ਬਰਾਬਰੀ ਦੀ ਗੱਲ ਕਰਦੀ ਹੈ, ਜਿਹੜੀ ਉਸ ਔਰਤ ਸਮਾਜ ਦੀ ਵਕਾਲਤ ਹੀ ਨਹੀਂ, ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਿਰਫ ਇਹੀ ਨਹੀਂ ਕਿ ਭਾਈ ਔਰਤ ਦੀ ਕੁੱਖ ਚੋਂ ਰਾਜੇ ਜੰਮਦੇ ਨੇ, ਇਸ ਤੋਂ ਵੀ ਅੱਗੇ ਜਾ ਕੇ ਕਿ ਜੇ ਕੋਈ ਰੁਤਬਾ ਹੈ ਔਰਤ ਦਾ ਤੇ ਨੈਕਸਟ ਟੂ ਗੋਡ ਐਲਮਾਈਟੀ ਹੈ। ਇਹ ਛੋਟੀਆਂ ਗੱਲਾਂ ਨਹੀਂ ਨੇ, ਇਹ ਵੱਖਰੀ ਗੱਲ ਹੈ ਕਿ ਅੱਜ ਸਾਡਾ ਇੱਕ ਵੱਡਾ ਹਿੱਸਾ ਸਾਡੇ ਸਮਾਜ ਦਾ ਕੋਈ ਮੰਤਰ ਜੰਤਰ ਤੰਤਰ ਵਾਲਿਆਂ ਦੇ ਮਗਰ ਲੱਗਾ ਹੋਇਆ, ਕੋਈ ਦੇਹਧਾਰੀਆਂ ਦੇ ਮਗਰ ਦੌੜਦਾ ਹੈ, ਕੋਈ ਆ ਰਾਮਦੇਵ ਆ ਗਿਆ, ਕੋਈ ਸ਼੍ਰੀ ਰਵੀ ਸ਼ੰਕਰ ਆ ਗਿਆ। ਸਾਡੇ ਕੋਲੇ ਵਕਤ ਹੀ ਨਹੀਂ ਹੈ ਕਿ ਜਿਹੜੇ ਅਸੀਂ ਖਜ਼ਾਨਿਆਂ ਦਾ ਖਜ਼ਾਨਾ, ਉਹ ਵੱਡਾ ਨਿਧਾਨ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਿਹੜਾ ਗੁਰੂ ਸਾਹਿਬਾਨ ਨੇ ਸਮੁੱਚੀ ਇਨਸਾਨੀਅਤ ਨੂੰ ਬਖਸ਼ਿਆ, ਉਸ ਵੱਲ ਜਾਈਏ। ਪਰ ਹਾਕਮਾਂ ਨੂੰ ਸਮਝ ਆਈ ਤੇ ਜਹਾਂਗੀਰ ਨੇ ਸਿੱਖ ਥਾਟ ਨੂੰ, ਗੁਰੂ ਨਾਨਕ ਸਾਹਿਬ ਦੇ ਥਾਟ ਨੂੰ ਦੁਕਾਨੇ ਬਾਤਲ, ਇਹ ਫਾਰਸੀ ਦਾ ਲਫ਼ਜ਼ ਹੈ, ਝੂਠ ਦੀ ਦੁਕਾਨ, ਕੂੜ ਦੀ ਦੁਕਾਨ,
ਔਰ ਉਸ ਨੇ ਆਪਣੀ ਜੋ ਉਹਦੀ ਡਿਜ਼ਾਇਰ ਸੀ, ਜੋ ਮੌਲਾਣਿਆਂ ਨੇ ਉਹਦੇ ਦਿਮਾਗ 'ਚ ਭਰਿਆ ਹੋਇਆ ਸੀ, ਜੋ ਬ੍ਰਾਹਮਣਵਾਦੀ ਉਹ ਬੀਰਬਲ ਹੋਏ, ਉਹ ਚੰਦੂ ਹੋਏ, ਕੋਈ ਹੋਰ ਹੋਏ, ਜਿਵੇਂ ਅਸੀਂ ਗੱਦਾਰਾਂ ਲਈ ਅਲਫਾਜ਼ ਕਹਿੰਦੇ ਹਾਂ, ਇਵੇਂ ਹੀ ਗੰਗੂ ਚੰਦੂ ਉਸ ਸੋਚ ਦੇ ਮੁਦਈ ਨੇ ਜਿਹੜੇ ਗੁਰੂ ਨਾਨਕ ਦੇ ਥਾਟ ਨੂੰ ਪਹਿਲੇ ਦਿਨ ਤੋਂ ਹੀ, ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ, ਕਿ ਮੈਂ ਤੇਰੇ ਇਸ ਜਨੇਊ ਦਾ ਮੁਤਾਜ ਨਹੀਂ ਹੈ। ਵਾਰ ਤਾਂ ਉਸ ਦਿਨ ਹੀ ਸ਼ੁਰੂ ਹੋ ਗਈ ਸੀ। ਇਹ ਵਾਰ ਆਈਡੀਆਜ਼ ਦੀ ਹੁੰਦੀ ਹੈ। ਅੱਗੋਂ ਕੌਣ ਜ਼ੁਲਮ ਕਰਦਾ ਉਹ ਆਈਡੀਆ ਨੂੰ ਸੁਪਰੈਸ ਕਰਨ ਲਈ ਹੁੰਦਾ ਹੈ, ਆਈਡੀਆ ਨੂੰ ਕਿਲ ਕਰਨ ਦੇ ਲਈ ਹੁੰਦਾ ਹੈ। ਜਹਾਂਗੀਰ ਨੇ, ਚੰਦੂ ਨੇ, ਬ੍ਰਾਹਮਣਵਾਦ ਔਰ ਇਹ ਮੌਲਾਣਿਆਂ ਨੇ ਆਪਣੀ ਸੋਚ ਪੁਗਾਈ, ਪਰ ਇੱਧਰ ਇਹ ਆਗਾਮੀ ਜੋਤ, ਉਹ ਜੋਤ ਜਿਸ ਦਾ ਕਿਲਾ, ਜਿਸ ਉਹ ਸੱਚ ਦੇ ਉੱਤੇ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਹੁਣ ਇਹ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਦੇ ਰਾਹੀਂ ਸਥਾਪਿਤ ਹੁੰਦਾ ਇਸ ਧਰਤੀ ਦੇ ਉੱਤੇ, ਇਸ ਦਾ ਕਿਲਾ ਸੱਚ ਦਾ ਹੈ, ਇਸ ਦੀ ਨੀਂਹ, ਇਸ ਦੀ ਬੁਨਿਆਦ, ਇਸ ਦੀ ਫਾਊਂਡੇਸ਼ਨ ਬਹੁਤ ਪੁਖਤਾ ਹੈ ਔਰ ਇਹੀ ਪੁਖਤਾ ਬੁਨਿਆਦ ਵਾਲਾ ਸੱਚ ਦਾ ਕਿਲਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਸਿੱਖ ਰਾਜ ਪਹਿਲਾ ਸਥਾਪਿਤ ਹੁੰਦਾ 1710 ਦੇ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪੰਥ ਦਾ ਰਾਜ ਹੈ, ਤੇ ਜਿਹੜਾ ਸਿੱਕਾ ਔਰ ਜਿਹੜੀ ਸਟੈਂਪ ਸ਼ਾਹੀ ਮੋਹਰ ਹੈ, ਉਸ ਮੋਹਰ ਦੇ ਉੱਤੇ ਵੀ ਔਰ ਸਿੱਕੇ ਦੇ ਉੱਤੇ ਵੀ ਜੋ ਅਲਫਾਜ਼ ਉਕਰੇ ਹੋਏ ਨੇ, ਇਹ ਸਾਡੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਕਿਵੇਂ ਸਾਡਾ ਰਾਜ ਦਾ ਕਨਸੈਪਟ ਬੀਤੇ 'ਚ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਏ, 1799 'ਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਰਕਾਰੇ ਖਾਲਸਾ ਜਿਉ ਹੋਏ, ਤੇ ਅੱਜ ਜਦੋਂ ਅਸੀਂ ਖਾਲਿਸਤਾਨ ਲਫ਼ਜ਼ ਕਹਿੰਦੇ ਹਾਂ, ਜਿਸ ਦੀ ਬੁਨਿਆਦ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਪਿਛਲੇ 4 ਦਹਾਕਿਆਂ ਦੇ ਵਿੱਚ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ 'ਚ, ਜਿਨ੍ਹਾਂ ਦੇ ਅਲਫਾਜ਼ ਨੇ ਕਿ ਇਹ ਮੰਗਾ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਇਹ ਰਾਜ ਦਾ ਕਨਸੈਪਟ ਇਸ ਲਈ ਜ਼ਰੂਰੀ ਹੈ ਔਰ ਸਾਡੇ ਸਿੱਕੇ ਔਰ ਸਟੈਂਪ ਦੇ ਉੱਤੇ ਉਕਰੇ ਅਲਫਾਜ਼ ਯਾਦ ਦਹਾਨੀ ਕਰਵਾਉਂਦੇ ਨੇ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹ ਸਾਡੀ ਰਾਇਲ ਸਟੈਂਪ ਸੀ। ਇਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਇਹੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ। ਤੇਗ, ਜਦੋਂ ਅਸੀਂ ਹਥਿਆਰਾਂ ਦੀ, ਸ਼ਸਤਰਾਂ ਦੀ ਗੱਲ ਕਰਦੇ ਹਾਂ, ਪਿਛਲੇ ਦਿਨਾਂ 'ਚ ਯੂਕਰੇਨ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਵਾਈਫ ਵਾਸ਼ਿੰਗਟਨ DC ਆਈ, US ਕਾਂਗਰਸ ਨੂੰ ਉਹਨੇ ਐਡਰੈਸ ਕੀਤਾ, ਆਪਣੀ ਜ਼ਬਾਨ ਦੇ ਵਿੱਚ ਕੀਤਾ, ਨਾਲ ਦੀ ਨਾਲ ਅੰਗਰੇਜ਼ੀ 'ਚ ਟਰਾਂਸਲੇਸ਼ਨ ਹੋ ਰਹੀ ਸੀ, ਤੇ ਉਹ ਕਹਿ ਰਹੀ ਸੀ, ਵੀ ਆਰ ਆਸਕਿੰਗ ਫਾਰ ਵੈਪਨਸ, ਗਿਵ ਅਸ ਵੈਪਨਸ, we want weapons, we want to fight for our freedoms, we want to save our kids, we want to save our homes। ਹੁਣ ਇਹ ਅਮਰੀਕਨ ਕਾਂਗਰਸ 'ਚ ਖਲੋ ਕੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੀ ਵਾਈਫ ਕਹਿ ਰਹੀ ਹੈ ਕਿ ਹਥਿਆਰ ਦਿਓ, ਸਾਨੂੰ ਹਥਿਆਰ ਦਿਓ, ਜੇ ਹਥਿਆਰ ਨਹੀਂ ਹੋਣਗੇ ਸਾਡੇ ਬੱਚੇ ਮਹਿਫੂਜ਼ ਨਹੀਂ ਹੋਣਗੇ, ਸਾਡੇ ਘਰ ਮਹਿਫੂਜ਼ ਨਹੀਂ ਹੋਣਗੇ। ਔਰ ਇਹੀ ਕਨਸੈਪਟ ਜਦੋਂ ਅਸੀਂ ਤੇਗ ਦੀ ਗੱਲ ਕਰਦੇ, ਤੇ ਇਸ ਗੱਲ ਦਾ ਧਿਆਨ ਰਹੇ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਅਲਟੀਮੇਟਲੀ ਪੋਲੀਟੀਕਲ ਪਾਵਰ ਵੀ ਤੁਹਾਨੂੰ ਲੜ ਕੇ ਮਿਲਦੀ ਹੈ, ਇਹ ਸਾਡਾ ਆਪਣਾ ਇਤਿਹਾਸ ਦੱਸਦਾ ਹੈ। ਪਰ ਅਸੀਂ ਇਹ ਵੀ ਕਿਹਾ ਕਿ ਇਹ ਸਾਨੂੰ ਦੇਗ ਤੇਗ ਫਤਿਹ ਤੇ ਨਾ ਟੁੱਟਣ ਵਾਲੀਆਂ ਸਪਲਾਈਜ਼, ਅਨਹਿੰਡਰਡ ਸਪਲਾਈਜ਼ ਗੁਰੂ ਨਾਨਕ, ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਤੇ ਜਿਹੜਾ ਸਾਡਾ ਸਿੱਕਾ ਸੀ ਉਸ ਦੇ ਉੱਤੇ ਲਫ਼ਜ਼ ਸਨ, ਸਿੱਕਾ ਜ਼ਦ ਹਰ ਬਰਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਦੋ ਜਹਾਨਾਂ ਦੇ ਵਿੱਚ ਜਿਹੜਾ ਅਸੀਂ ਸਿੱਕਾ ਚਲਾਇਆ, ਇਹ ਗੁਰੂ ਨਾਨਕ ਦੀ ਤੇਗ ਦੀ ਬਦੌਲਤ ਹੈ। ਹੁਣ ਸਵਾਲ, ਗੁਰੂ ਨਾਨਕ ਸਾਹਿਬ ਨੇ ਤਾਂ ਕਦੇ ਤੇਗ ਚੁੱਕੀ ਨਹੀਂ, ਪਰ ਜਦੋਂ ਤੁਸੀਂ ਸੱਚ ਦੇ ਕਿਲੇ ਵੱਲ ਦੇਖੋਗੇ, ਗੁਰੂ ਨਾਨਕ ਸਾਹਿਬ ਦੇ ਉਸ ਰਾਜ ਦਾ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ,
फिर ये समझ आएगा कि सच की तेग कितनी ताकतवर हुंदी है। सच कट दिंदा है, कूड़ दे वड्डे वड्डे जिहड़े किले ने वो टट जांदे ने। ते गुरु हरगोबिंद साहब जदों गद्दी ते बैठदे ने, अकाल तख्त की सिरजना नाल जुड़िया होया, मीरी पीरी दियां दो तलवारां पहनण नाल जुड़िया होया ये दिन, और अज दा नगर कीर्तन समर्पित है। ते दो पहले ढाडी भाई नत्था ते भाई अब्दुल्ला उन्हां दे पिंड सुल्तानविंड जां उन्हां दे नाल जुड़े होए असीं पढ़दे हैं उन्हां दीयां रचनावां, पर जिहड़ी अज दे दिन नाल अज दे कॉन्टैक्स्ट दे विच रैलेवेंट है, दो तलवारी बधियां, एक मीरी दी, एक पीरी दी, एक अजमत दी, एक राज दी, एक राखी करे वजीर दी। लंबी वार है पर एंड है पग तेरी की जहांगीर दी। हुण इस वार दे विच वो एक लफज इस्तेमाल करते हैं कि तुहाडे हे गुरु हरगोबिंद साहब पातशाह, तुहाडियां बाहां दे विच इन्ना बल है कि बलख ते बुखारे दे किलियां दियां दरवाजा जिहड़ियां दीवारां ने उन्हां दे विच की बल हो सकदा है। हुण बलख ते बुखारा अजोके अफगानिस्तान, ईरान, उज़बेकिस्तान, ये समरकंद, ये सारे मुल्क सेंट्रल एशिया के रिपब्लिक ने ਜਿਹੜੇ तहजीबां सैट करने वाले शहर सन। आम असी कहते हैं जो सुख छज्जू दे चुबारे, ना बलख ना बुखारे, ये तहजीबां वाले सेंटर सन। हुण कल्ला यही नहीं, ये मीरी पीरी दियां दो तलवारां इस धरती दे उत्ते खालसा राज दा ना सिर्फ एक ऐलाननामा है, दिल्ली तख्त तो 2 फुट उच्चा तख्त अकाल, इस गल का ध्यान रहे। सिंबॉलिज्म बहुत इंपॉर्टेंट हुंदा है। हरमंदर साहिब तो ठीक 84 कदमां की विथ ते दिल्ली तख्त तो 2 फुट उच्चा तख्त अकाल ते पहला हुक्मनामा अकाल तख्त का गुरु हरगोबिंद साहब का वधिया जवानी, वधिया घोड़ा, वधिया शस्त्र, और यही साडी स्ट्रेंथ है। साडा राज का कॉन्सैप्ट कोई साड़ी तलवार अलैगजेंडर की तलवार नहीं है, अलैगजेंडर द ग्रेट कि वो दुनिया फतह करन ते निकले है, जां ब्रिटिश कॉलोनीयल जां फ्रेंच उन्हां दा कोई कॉलोनीयलिज्म नहीं है। असी अपनी धरती दे उत्ते अपने हक्कां दे मुदई हैं, अपने हक्कां दे राखे हैं। जिवें पंथ ने गुरमता कीता सी 18वीं सदी च, पंजाब दौलत याही ते सिख खाहें, दखणी पश्चिमी किम लै जाहें। दखण पच्छम इस गल का ध्यान रहे कि एक पासे पच्छम है दरा खैबर, 2-2.5 हज़ार साल तो सारे हमलावर उत्थों ही क्रॉस करते हैं। उन्होंने कहा कि हुण ये 5 दरियावां की धरती के रिसोर्सिज ये पच्छम वालियां दे लुट्टण लई नहीं ने। तो जदों तुसी दखण की गल देखते हो, दखण दे विच महाराष्ट्र है, दखण दे विच वो मराठा साम्राज सी जिहड़े मराठे आके 2 साल पंजाब दे विच इन्होंने रूल किया, रोहतास तक गए ने। एक वखरी कहानी है कि फिर यही दखण वाले ते पूरब वाले, जदों पूर्बीय कहा जाता सी, ये यूपी बिहार सी जिन्हां दे कोल गुजरात अज दिल्ली का तख्त है। हुण जदों शाह मुहम्मद पहली एंगलो सिख वार की गल करदे, बाद च भावें उहदी लिखत नूं जंगनामा ਸਿੰਘਾਂ फरंगियां का नाम दिता गया, पर ओरिजिनल नाम है जंग हिंद पंजाब। ये गल बड़ी अहमियत वाली है अज दे कॉन्टैक्सट समझण दे लई कि साडी स्ट्रगल की है। तो शाह मुहम्मद ये कहंदे सी जंग हिंद पंजाब दा होण लगा, दोवें पातशाही फौजां भारियां ने, अज होवे सरकार तां मुल पावे ਜਿਹੜੀਆਂ खालसे ने तेगां मारियां ने। हुण वो हिंद दा हमलावर कौन है? कई कोट चढ़े पूर्बी दखणी जी, ਜਿਹੜੀਆਂ पहलियां फ्रंट पलटना ने अंग्रेज़ों दियां वो पूर्बीए ते दखण वाले ही ने। यही दखण वाले कदे मराठा साम्राज दे थले, जिन्हां बारे पंजाब दियां लोक बोलियां च एक बोली है, अजे आए मरहट्टे जिन्हां वसदियां भी पट्टे, जिन्हां वसदे भी पट्टे। सो ये पंजाब दा हाफिज खालसा पंथ बनदा है। उस धरती दे उत्ते सच हक इंसाफ का राज सिरजा जाता है। बुल्ले शाह की कलम चलती है, पूरियां वाले राजे कीते मुगलां जहर प्याले पीते, कौड़ा घुट भरन ते मजबूर कर देना। अज असी 75 सालों तो एक गुलामी चों निकल के अंग्रेजी सल्तनत की ब्राह्मणवाद की उही आइडियोलॉजी
ਜਿਨ੍ਹਾਂ ਕੋਲ ਪਿਛਲੀਆਂ 5 ਸਦੀਆਂ ਦੇ ਵਿੱਚ ਸਿਆਸੀ ਪਾਵਰ ਨਹੀਂ ਸੀ ਆਈ। ਔਰ ਕਈ ਚੀਜ਼ਾਂ ਇੰਨੀਆਂ ਖੂਬਸੂਰਤ ਹੁੰਦੀਆਂ ਨੇ। ਅਫਜ਼ਲ ਅਹਿਸਨ ਰੰਧਾਵਾ ਲਹਿੰਦੇ ਪੰਜਾਬ ਦੇ ਸ਼ਾਇਰ, ਇੱਧਰ ਘੱਲੂਘਾਰਾ 84 ਚੱਲ ਰਿਹਾ ਹੈ। 9 ਜੂਨ ਦੇ ਦਿਨ ਉਹ ਜਿਹੜੀ ਨਜ਼ਮ ਲਿਖਦੇ ਨੇ, ਨਵਾਂ ਘੱਲੂਘਾਰਾ ਤੇ ਓੜਕ ਮੁੱਕੇਗੀ ਇਹ ਰਾਤ, ਉਸ ਦੀ ਇੱਕ ਲਾਈਨ 5 ਸਦੀਆਂ ਦੇ ਇਤਿਹਾਸ ਨੂੰ ਬਿਆਨਦੀ ਹੈ। ਉਹ ਕਹਿੰਦੇ ਨੇ, ਆਹ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ 5 ਸਦੀਆਂ ਦਾ ਵੈਰ ਆਈਡੀਓਲੋਜੀ ਦੇ ਨਾਲ ਲੜਾਈ, ਵਿਚਾਰਧਾਰਾ ਦੇ ਨਾਲ ਲੜਾਈ। ਉਹ ਕਦੇ ਚੰਦੂ ਬਣ ਜਾਂਦਾ ਸੀ, ਕਦੇ ਗੰਗੂ ਬਣ ਜਾਂਦਾ ਸੀ, ਕਦੇ 22 ਧਾਰ ਦੇ ਪਹਾੜੀ ਰਾਜੇ ਸੀ। ਪਰ ਪਹਿਲੀ ਵਾਰ ਉਹਨਾਂ ਕੋਲ 1947 ਦੇ ਵਿੱਚ ਇਹਨਾਂ ਕੋਲ ਸਿਆਸੀ ਪਾਵਰ ਆਈ ਤੇ ਉਹਨਾਂ ਨੇ ਠੀਕ 37 ਸਾਲ ਬਾਅਦ ਜੂਨ 84 ਤੋਂ ਸ਼੍ਰੀ ਅਕਾਲ ਤਖਤ ਸਾਹਿਬ 37 ਹੋਰ ਗੁਰਦੁਆਰਿਆਂ ਤੇ, ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ। ਕੱਲੇ ਟੈਂਕ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਹੀ ਨਹੀਂ ਲਿਆਂਦੇ ਗਏ। ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਮੁਕਤਸਰ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਔਰ ਬਾਕੀ ਜ਼ੁਲਮਾਂ ਤੋਂ ਤੁਸੀਂ ਵਾਕਫ ਹੋ। ਅੱਜ ਅਸੀਂ ਇਤਿਹਾਸ ਦੇ ਜਿਸ ਕਗਾਰ ਤੇ ਆ ਕੇ ਖੜੇ ਹਾਂ, ਖਾਲਸਾ ਜੀ, ਕਾਨਸੈਪਟ ਬਹੁਤ ਇੰਪੋਰਟੈਂਟ ਹੈ। ਸਿਆਟਲ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬਾਨ, ਆਪ ਸਿੱਖ ਸੰਗਤਾਂ ਵਧਾਈ ਦੀਆਂ ਹੱਕਦਾਰ ਹੋ ਕਿ ਹਰ ਸਾਲ ਤੁਸੀਂ ਇਸ ਦਿਨ ਦੇ ਉੱਤੇ ਫੋਕਸ ਕਰਦੇ ਹੋ। 2 ਵਰੇ ਕੋਵਿਡ-19 ਦੇ ਚੱਲਦੇ ਆ ਜਿਹੜਾ ਨਗਰ ਕੀਰਤਨ ਨਹੀਂ ਹੋਇਆ, ਪਰ ਅਜੋਕੇ ਕੰਟੈਕਸਟ ਦੇ ਵਿੱਚ ਇਹ ਅਹਿਮ ਹੈ ਕਿ ਅਸੀਂ ਆਪਣੇ ਹੱਕਾਂ ਦੇ ਲਈ ਖਲੋਈਏ। ਇਹ ਬਹੁਤ ਜ਼ਰੂਰੀ ਹੈ। ਸੈਲੀਬ੍ਰੇਸ਼ਨਸ ਸਾਨੂੰ ਯਾਦ ਦਹਾਨੀ ਕਰਵਾਉਂਦੀਆਂ ਨੇ ਕਿ ਭਾਈ ਅਸੀਂ ਆਪਣੇ ਹੱਕਾਂ ਲਈ ਜੂਝਣੇ। ਆ 13 ਮਹੀਨੇ ਚੱਲੀ ਕਿਸਾਨ ਲਹਿਰ, ਬੇਸ਼ੱਕ ਲੀਡਰਸ਼ਿਪ ਕਾਮਰੇਡਾਂ ਦੇ ਹਵਾਲੇ ਕੀਤੀ ਹੋਈ ਸੀ ਹਕੂਮਤ ਨੇ, ਲੇਕਿਨ ਜਿਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਮਜਬੂਰ ਹੁੰਦਾ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ, ਇੱਕ ਸਿੱਖ ਕੌਮ ਦੀ ਤਾਕਤ, ਗੁਰੂ ਸਾਹਿਬਾਨ ਦਾ ਸਿੱਖ ਕੌਮ ਦੇ ਸਿਰ ਤੇ ਹੱਥ, ਇਸ ਤੋਂ ਵੱਡਾ ਹੋਰ ਕ੍ਰਿਸ਼ਮਾ ਕੀ ਹੋ ਸਕਦਾ ਹੈ? ਇਹ ਕ੍ਰਿਸ਼ਮਾ। ਔਰ ਹੁਣ ਵੀ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ, ਸਰਕਾਰ ਦੀਆਂ ਨੀਤੀਆਂ ਅੱਡ-ਅੱਡ ਤਰੀਕਿਆਂ ਨਾਲ ਕੰਮ ਕਰ ਰਹੀਆਂ ਨੇ। ਉਹ ਖੁਦ ਵਾਇਲੈਂਸ ਕਰਦੇ ਨੇ, ਖੁਦ ਸਰਕਾਰ ਹਿੰਸਾ ਕਰਦੀ ਹੈ। ਉਹ ਦੀਪ ਸਿੱਧੂ ਦਾ ਐਕਸੀਡੈਂਟ ਹੋਏ, ਸਿੱਧੂ ਮੂਸੇਵਾਲੇ ਦਾ ਜਿਹੜਾ ਗੈਂਗਸਟਰਸ ਦੇ ਨਾਂ ਥੱਲੇ ਉਹਨਾਂ ਦੀਆਂ ਹੀ ਗੈਂਗਾਂ ਵੱਲੋਂ ਕਰਵਾਇਆ ਕਤਲ ਹੋਏ, ਜਾਂ ਆ ਸਰੀ ਸਾਡੇ ਗਵਾਂਢ ਦੇ ਵਿੱਚ ਜੋ ਰਿਪਦਮਨ ਸਿੰਘ ਮਲਕ ਦੇ ਨਾਲ ਵਾਪਰਦਾ, ਇਹ ਵੀ ਉਹਨਾਂ ਦੇ ਆਪਣੇ ਬੰਦੇ ਕ੍ਰੀਏਟ ਕੀਤੇ ਹੁੰਦੇ ਨੇ ਔਰ ਖੁਦ ਹੀ ਉਹ ਵਕਤ ਆਣ ਤੇ ਐਲੀਮੀਨੇਟ ਕਰ ਦਿੰਦੇ ਨੇ। ਸੋ ਇਸ ਸਾਰੇ ਦੇ ਵਿੱਚ ਇਹ ਇੰਪੋਰਟੈਂਟ ਗੱਲ ਹੈ ਕਿ ਅਸੀਂ ਇੱਕ ਗੱਲ ਦੇ ਉੱਤੇ ਸਾਡਾ ਫੋਕਸ ਹੋਏ। ਅੰਗਰੇਜ਼ੀ 'ਚ ਕਿਹਾ ਜਾਂਦਾ ਵੀ ਐਗਰੀ ਟੂ ਡਿਸਐਗਰੀ। ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ ਤੇ ਫੋਕਸ ਇੱਕ ਗੱਲ ਤੇ ਹੋਏ ਕਿ ਕਿਵੇਂ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਅਲਟੀਮੇਟ ਸੋਲਿਊਸ਼ਨ ਖਾਲਿਸਤਾਨ ਦੇ ਵਿੱਚ ਲਾਈ ਕਰਦੇ, ਕੌਮੀ ਘਰ ਖਾਲਿਸਤਾਨ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਇਹੀ ਸੋਲਿਊਸ਼ਨ ਹੈ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।